ਅਗਲੀ ਖਬਰ 'ਤੇ ਚੱਲੀਏ। 8 ਜਗ੍ਹਾ ਕੈਲੀਫੋਰਨੀਆ ਦੀਆਂ ਹੈਗੀਆਂ ਜਿੱਥੇ ਆਲਰੇਡੀ ਘਰਾਂ ਦੀ ਪ੍ਰਾਈਸ ਮੂੰਹ ਦੇ ਮੂੰਹ ਪੈ ਰਹੀ ਹੈਗੀ ਆ, ਜਿਨ੍ਹਾਂ ਦੇ ਵਿੱਚ ਸੈਨ ਫਰਾਂਸਿਸਕੋ ਪਹਿਲੇ ਨੰਬਰ ਤੇ ਆ। ਕਹਿੰਦੇ ਮੀਡੀਅਨ ਪ੍ਰਾਈਸ ਸੈਨ ਫਰਾਂਸਿਸਕੋ 'ਚ 11,96,667 ਸੀ, ਜੋ ਪਿਛਲੇ 3 ਮਹੀਨਿਆਂ 'ਚ ਘੱਟ $1,88,333 ਘਟੀ ਆ, 15.74%। ਦੂਜੇ ਨੰਬਰ ਤੇ ਸੈਨ ਹੋਜ਼ੇ ਆ, ਜਿੱਥੇ ਹੋਮ ਸੇਲ ਦੀ ਪ੍ਰਾਈਸ ਐਵਰੇਜ 14,80,000 ਸੀ, ਪਿਛਲੇ 3 ਮਹੀਨਿਆਂ 'ਚ $1,73,833 ਘਟੀ ਆ, 11.75% ਬਣਦਾ। ਤੀਜੇ ਨੰਬਰ ਤੇ ਸਟਾਕਟਨ ਕੈਲੀਫੋਰਨੀਆ, ਜਿੱਥੇ ਐਵਰੇਜ ਪ੍ਰਾਈਸ 5,18,333 ਸੀ, 3 ਮਹੀਨਿਆਂ 'ਚ $41,667 ਘਟ ਗਈ ਆ, 8% ਦੇ ਕਰੀਬ। ਇਸੇ ਤਰ੍ਹਾਂ ਲਾਸ ਐਂਜਲਸ, ਸੈਨ ਡੀਗੋ, ਆਕਸਨਰਡ, ਸੈਕਰਾਮੈਂਟੋ ਦੇ ਵਿੱਚ ਵੀ ਮੀਡੀਅਨ ਹੋਮ ਦੀ ਪ੍ਰਾਈਸ ਜੋ 5,72,833 ਸੀ, ਉਹ ਪਿਛਲੇ 3 ਮਹੀਨਿਆਂ 'ਚ ਕਹਿੰਦੇ 30,000 ਦੇ ਕਰੀਬ ਘਟੀ ਆ, ਜੋ ਕਿ 5.32% ਬਣਦਾ ਹੈਗਾ। ਇਸੇ ਤਰ੍ਹਾਂ ਰਿਵਰ ਸਾਈਡ ਵੱਲ ਵੀ 5,45,000 ਐਵਰੇਜ ਮੀਡੀਅਨ ਹੋਮ ਸੇਲ ਦੀ ਪ੍ਰਾਈਸ ਸੀਗੀ, ਉਹ ਘਰ ਦੀ ਪ੍ਰਾਈਸ 3 ਮਹੀਨਿਆਂ ਦੇ ਵਿੱਚ ਇਹ $25,333 ਘਟੀ ਆ, ਤੇ ਐਵਰੇਜ 4.65% ਬਣਦਾ ਹੈਗਾ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ 3 ਮਹੀਨਿਆਂ 'ਚ ਕਿੰਨੇ ਪਰਸੈਂਟ ਜਿਹੜੀਆਂ ਪ੍ਰਾਈਸਾਂ ਘਟਣੀਆਂ ਸ਼ੁਰੂ ਹੋ ਗਈਆਂ। ਸੋ ਆਉਣ ਵਾਲੇ ਸਮੇਂ 'ਚ ਜਿਹੜਾ ਆ ਕੀ ਵਾਪਰੂਗਾ। ਜੀ, ਕੁਝ ਦਿਨ ਪਹਿਲਾਂ ਇੱਕ ਇਨ ਐਂਡ ਆਊਟ ਦੇ ਵਿੱਚ ਇੱਕ ਬੰਦੇ ਦੇ ਦੁਆਰਾ ਏਸ਼ੀਅਨ ਮੂਲ ਦੇ ਜਿਹੜੇ ਉੱਥੇ ਕਸਟਮਰ ਸੀ, ਉਹਨਾਂ ਉਲਟ ਕਾਫੀ ਪੁੱਠਾ ਸਿੱਧਾ ਜਿਹੜਾ ਉਹ ਬੋਲਿਆ ਗਿਆ। ਉਹਨਾਂ ਨੇ ਉਸ ਨੂੰ ਕੈਮਰੇ ਦੇ ਵਿੱਚ ਰਿਕਾਰਡ ਕਰ ਲਿਆ ਸੀਗਾ। ਸੋ ਕਹਿੰਦੇ ਵੀ ਉਸ ਮਾਮਲੇ ਵਿੱਚ ਹੁਣ ਇੱਕ ਗ੍ਰਿਫਤਾਰੀ ਜਿਹੜੀ ਆ ਉਹ ਪਾਈ ਗਈ ਹੈ। ਕ੍ਰਿਸਮਸ ਹੌਲੀਡੇ ਵੀਕਐਂਡ ਦੇ ਉੱਤੇ ਇਹ ਘਟਨਾ ਵਾਪਰੀ ਸੀਗੀ ਸੈਨ ਰਮੋਨ ਦੇ ਇਲਾਕੇ ਦੇ ਵਿੱਚ। ਕੋਲੋਰਾਡੋ ਦਾ ਇੱਕ ਬੰਦਾ ਆ, ਉਹ ਇਸ ਮਾਮਲੇ ਦੇ ਵਿੱਚ ਹੁਣ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਸੋ ਐਂਟੀ ਏਸ਼ੀਅਨ ਇੰਸੀਡੈਂਟਸ ਪਿਛਲੇ ਰੀਸੈਂਟਲੀ ਜਿਹੜੇ ਉਹ ਵਾਪਰੇ ਸੀਗੇ, ਤੇਜ਼ੀ ਉਹਨਾਂ ਦੇ ਵਿੱਚ ਜਿਹੜੀ ਉਹ ਆਈ ਹੈ। ਸੈਨ ਰਮੋਨ ਪੁਲਿਸ ਚੀਫ ਡੈਂਟਨ ਕਾਰਲਸਨ ਆ, ਉਹਨਾਂ ਨੇ ਜਾਰਡਨ ਡਗਲਸ ਕਰਾ ਉਸ ਦੀ ਅਰੈਸਟ ਬਾਰੇ ਟਵੀਟ ਕਰਕੇ ਜਿਹੜੀ ਉਹ ਜਾਣਕਾਰੀ ਦਿੱਤੀ ਆ, ਤੇ ਇਸ ਟਾਈਮ ਇਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ ਮਾਰਟਿਨਸ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ। ਸੋ ਹੁਣ ਕਹਿੰਦੇ ਵੀ ਜੇ ਇਸ ਦੇ ਉੱਤੇ ਹੇਟ ਕ੍ਰਾਈਮ ਜਿਹੜਾ ਅਲੈਜਡ ਰੇਸਿਸਟ ਅਟੈਕ ਇਸ ਨੇ ਜਿਹੜਾ ਕੀਤਾ ਹੈ ਉਹ ਸਾਬਤ ਹੁੰਦਾ ਆ, ਤਾਂ ਇਸ ਨੂੰ ਲੰਬੀ ਸਜ਼ਾ ਵੀ ਹੋ ਸਕਦੀ ਆ। ਪਿਛਲੇ ਦਿਨਾਂ ਦੇ ਵਿੱਚ ਸਟਾਕਟਨ ਦੇ ਵਿੱਚ ਸਸਪੈਕਟਡ ਸੀਰੀਅਲ ਕਿਲਰ ਨੂੰ ਉੱਥੇ ਦੀ ਪੁਲਿਸ ਵੱਲੋਂ ਫੜ ਲਿਆ ਗਿਆ ਸੀਗਾ। ਹੁਣ ਅੱਜ ਇਹ ਖਬਰ ਆ ਰਹੀ ਆ ਉਸ ਦੇ ਉੱਤੇ 4 ਹੋਰ ਮੌਤਾਂ ਦੇ ਜਿਹੜੇ ਚਾਰਜਸ ਲਾਏ ਗਏ ਆ, ਜਿਹਦੇ ਨਾਲ ਟੋਟਲ ਲੋਕਾਂ ਦੀ ਗਿਣਤੀ ਜਿਸ ਨੂੰ ਉਸਨੇ ਮਾਰਿਆ ਆ ਉਹ 7 ਹੋ ਗਈ ਹੈਗੀ ਆ। ਕਹਿੰਦੇ ਵੀ ਅਪ੍ਰੈਲ 2021 ਦੇ ਵਿੱਚ ਵੀ ਇੱਕ ਕਿਲਿੰਗ ਹੋਈ ਸੀ। ਬਰੌਨਲੀ ਨਾਮ ਦੇ ਇਸ ਬੰਦੇ ਨੂੰ ਅਕਤੂਬਰ ਮਹੀਨੇ ਦੇ ਵਿੱਚ ਤੜਕੇ ਸਵੇਰੇ ਫੜ ਲਿਆ ਸੀ ਪੁਲਿਸ ਵੱਲੋਂ, ਜਦੋਂ ਉਹ ਕੋਈ ਨਵਾਂ ਜਿਹੜਾ ਬੰਦਾ ਆ ਜਾਂ ਬੀਬੀ ਆ ਉਸ ਨੂੰ ਮਾਰਨ ਦੇ ਲਈ ਲੱਭਣ ਜਾ ਰਿਹਾ ਸੀਗਾ। ਜੋਨਾਥਨ ਹਰਨਾਂਡਸ 21 ਸਾਲਾਂ ਦਾ, ਓਆਨ ਕਰੂਜ਼ 52 ਦਾ, ਲਾਰੈਂਸ ਲੋਪੇਜ਼ 54 ਸਾਲਾਂ ਦਾ, ਇਹ 3 ਜਾਣੇ ਆਲਰੇਡੀ ਇਹਨੂੰ ਮਾਰੇ ਸੀ। ਇਸ ਤੋਂ ਬਿਨਾਂ ਜਿਹੜੇ ਹੋਰ ਚਾਰਜਸ ਲਾਏ ਆ ਉਹ ਪੌਲ ਜਾ 35 ਸਾਲਾਂ ਦਾ, ਤੇ ਇਸੇ ਤਰ੍ਹਾਂ ਡੈਬਡੇ ਜੂਨੀਅਰ 43 ਦਾ, ਤੇ ਅਲਾਮੀਡਾ ਕਾਉਂਟੀ ਦੇ ਇੱਕ ਓਆਨ ਵਾਸਕੋਜ਼ 39 ਸਾਲਾਂ ਦਾ। ਇਹ ਨਾਂ ਜਿਹੜੇ ਆ ਦੱਸੇ ਗਏ ਆ। ਮਾਰਵਿਨ ਹਾਰਬਨ ਇੱਕ ਇਸ ਨੂੰ ਵੀ ਅਪ੍ਰੈਲ 16 2021 ਦੇ ਵਿੱਚ ਮਾਰਿਆ ਸੀ। ਜੀ, ਅਗਲੀ ਗੱਲ ਕਰਦੇ ਜਾਈਏ। ਸਵੇਰੇ ਆਪਾਂ ਗੱਲ ਕਰ ਰਹੇ ਸੀਗੇ ਜਾਰਜ ਸੈਂਟੋਸ ਦੀ, ਜਿਸ ਨੇ ਆਪਣੇ ਰੈਜ਼ੂਮੇ ਦੇ ਵਿੱਚ ਜਿਹੜਾ ਉਹ ਝੂਠ ਬੋਲਿਆ ਸੀ। ਨੈਸੂਏ ਦੇ ਡਿਸਟ੍ਰਿਕਟ ਅਟਾਰਨੀ ਡੋਨਲੀ, ਉਹਨਾਂ ਨੇ ਹੁਣ ਇਸ ਦੇ ਉਲਟ ਇਨਵੈਸਟੀਗੇਸ਼ਨ ਕਹਿੰਦੇ ਆ ਵੀ ਉਹ ਚਾਲੂ ਕਰ ਦਿੱਤੀ ਹੈਗੀ ਆ। ਕੱਲ ਪਰਸੋਂ ਦੀ ਇਹ ਜਿਹੜੀ ਚਰਚਾ ਥੋੜੀ ਜਿਹੀ ਤੇਜ਼ ਹੋ ਚੁੱਕੀ ਆ ਹਰਜੋਤ ਸਿੰਘ ਜੀ, ਵੀ ਇਸ ਨੇ ਕਿਸ ਤਰੀਕੇ ਦੇ ਨਾਲ ਝੂਠ ਬੋਲ ਕੇ ਬੇਸਿਕਲੀ ਲੋਕਾਂ ਨੂੰ ਆਪਣੀ ਅਕੈਡਮਿਕ ਇਨਫੋਰਮੇਸ਼ਨ ਬਾਰੇ ਝੂਠ ਬੋਲਿਆ ਜਾਂ ਉਹਨਾਂ ਨੂੰ ਭਰਮਾਇਆ ਹੈਗਾ ਆ, ਤੇ ਸੀਟ ਜਿੱਤਣ ਦੇ ਵਿੱਚ ਵੀ ਉਹ ਕਾਮਯਾਬ ਰਿਹਾ ਸੀਗਾ। ਸੋ ਕਈ ਲੋਕ ਜਿਹੜੇ ਉਸ ਤੇ ਅਸਤੀਫੇ ਦੀ ਹੁਣ ਮੰਗ ਕਰ ਰਹੇ ਆ, ਪਰ ਇਸ ਦੇ ਆਲਰੇਡੀ ਇੱਕ ਹੋਰ ਮਾਮਲੇ ਦੇ ਵਿੱਚ ਮਨੀ ਦੇ ਨਾਲ ਸੰਬੰਧਿਤ ਜਿਹੜੇ ਆ ਉਹਦੀ ਇਨਵੈਸਟੀਗੇਸ਼ਨ ਵੀ ਚਾਲੂ ਕਰ ਦਿੱਤੀ ਗਈ ਆ।